ਹੁੰਦਾ ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ? ਜੋ ਇਕੱਠ ਦੀ ਕਾਲ ਦਿੱਤੀ ਸੀ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਏਡਾ ਛੋਟਾ ਦਿਲ ਹੈ, ਏਡਾ ਕਮਜ਼ੋਰ ਇਨਸਾਨ ਹੈ ਇਹ, ਜਿਹਨੇ ਏਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਇਸ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ, ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ, ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁਜ਼ਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ, ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ ਤੇ ਇਹ ਫਿਰ ਇਹਦੀ ਬਹੁਤ ਵੱਡੀ
ਇਹ ਮਿਸਕਨਸੈਪਸ਼ਨ ਹੈ, ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ, ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਫਿਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਹੈ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ? ਜੋ ਇਕੱਠ ਦੀ ਕਾਲ ਦਿੱਤੀ ਸੀ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ, ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ, ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ ਹੈ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ
ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ। ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁੱਝਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ। ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਆ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ ਆ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਫਿਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਆ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ
ਕੀ ਮਾਹੌਲ ਲੱਗ ਰਿਹਾ ਅੱਜ ਦਾ ਜੋ ਇਕੱਠ ਦੀ ਕਾਲ ਦਿੱਤੀ ਸੀ? ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ ਹੈ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ, ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ, ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁਜ਼ਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ, ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ।
ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੀ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ, ਭਾਨੀ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ, ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਫਿਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਹੈ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ? ਜੋ ਇਕੱਠ ਦੀ ਕਾਲ ਦਿੱਤੀ ਸੀ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੀ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ, ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ, ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ, ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ,
ਜੀ ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ। ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁੱਝਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ। ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਆ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ, ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਪਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਆ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ? ਜੋ ਇਕੱਠ ਦੀ ਕਾਲ ਦਿੱਤੀ ਸੀ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ।
ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈ ਆ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਇਸ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ, ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ, ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁਜ਼ਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ, ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ? ਕੋਟਦੁੰਨੇ 'ਚ ਕੀ ਹੋਇਆ ਜੀ?
ਕੋਟਦੁਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ, ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ਏਡੀਜੀਪੀ ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਆ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ, ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ ਆ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਪਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਆ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ, ਜੋ ਇਕੱਠ ਦੀ ਕਾਲ ਦਿੱਤੀ ਸੀ? ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ, ਤੇ ਜਿਹੜਾ ਪੁੱਛੜ ਪੰਨੇ ਤੇ ਉਤਰਿਆ ਪਿਆ ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ, ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ
ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ। ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁੱਝਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ। ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਆ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ, ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ ਆ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਪਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਆ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ? ਜੋ ਇਕੱਠ ਦੀ ਕਾਲ ਦਿੱਤੀ ਸੀ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ,
ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ ਹੈ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋ, ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ, ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ, ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁਜ਼ਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ, ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ
ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਹੂੰ ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਹੂੰ ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਹੂੰ ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਹੂੰ ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ ਆ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਫਿਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਆ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ ਜੋ ਇਕੱਠ ਦੀ ਕਾਲ ਦਿੱਤੀ ਸੀ? ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ, ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ, ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ
ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ। ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁੱਝਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ। ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਫਿਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਹੈ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ? ਜੋ ਇਕੱਠ ਦੀ ਕਾਲ ਦਿੱਤੀ ਸੀ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ
CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਹਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ, ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ, ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ, ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁਜ਼ਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ, ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ
ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ ਹਾਂ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਫਿਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਹੈ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ ਜੋ ਇਕੱਠ ਦੀ ਕਾਲ ਦਿੱਤੀ ਸੀ? ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈ ਆ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਇਸ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ
ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ। ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁੱਝਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ। ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਆ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ, ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ ਆ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਪਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਹੈ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ? ਜੋ ਇਕੱਠ ਦੀ ਕਾਲ ਦਿੱਤੀ ਸੀ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ
ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ ਹੈ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਹਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ, ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ, ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁਜ਼ਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ, ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ? ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ, ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਤੇ
ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ ਆ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਫਿਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਆ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ ਜੋ ਇਕੱਠ ਦੀ ਕਾਲ ਦਿੱਤੀ ਸੀ? ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ
ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ। ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁੱਝਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ। ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ਏਡੀਜੀਪੀ ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ, ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਪਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਆ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ? ਜੋ ਇਕੱਠ ਦੀ ਕਾਲ ਦਿੱਤੀ ਸੀ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ
ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਹਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਇਸ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ, ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ, ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁਜ਼ਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ, ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ
ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਆ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ ਆ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਫਿਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਆ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ ਜੋ ਇਕੱਠ ਦੀ ਕਾਲ ਦਿੱਤੀ ਸੀ? ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਪੁੱਛੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਇਸ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ
ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ। ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁੱਝਦਿਲ ਬੰਦਾ। ਇਹਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ। ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਆ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ, ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ ਆ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਫਿਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਆ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ? ਜੋ ਇਕੱਠ ਦੀ ਕਾਲ ਦਿੱਤੀ ਸੀ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ
4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਜੀ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ ਹੈ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਹਨੇ ਐਡੀ ਗੰਦੀ ਹਰਕਤ, 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋ, ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ, ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ, ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁਜ਼ਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ, ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ।
ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ ਆ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਫਿਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਆ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ ਜੋ ਇਕੱਠ ਦੀ ਕਾਲ ਦਿੱਤੀ ਸੀ? ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ, ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ, ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ
ਇਹਨਾਂ ਦੀ ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁੱਝਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ। ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ, ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ, ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਫਿਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਹੈ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ? ਜੋ ਇਕੱਠ ਦੀ ਕਾਲ ਦਿੱਤੀ ਸੀ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ,
ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਪੁੱਛੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਹਨੇ ਐਡੀ ਗੰਦੀ ਹਰਕਤ, 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ, ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ, ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁਜ਼ਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ, ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਆ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ, ਅਸੀਂ ਆਪਦੇ ਘਰਾਂ 'ਚ
ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਪਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਆ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ, ਜੋ ਇਕੱਠ ਦੀ ਕਾਲ ਦਿੱਤੀ ਸੀ? ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ, ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁਜ਼ਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ।
ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ, ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ ਆ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਪਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਆ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ? ਜੋ ਇਕੱਠ ਦੀ ਕਾਲ ਦਿੱਤੀ ਸੀ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ
ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ ਹੈ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਨੇ ਐਡੀ ਗੰਦੀ ਹਰਕਤ, 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ, ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁਜ਼ਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ, ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ ਆ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ,
ਫਿਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਆ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ ਜੋ ਇਕੱਠ ਦੀ ਕਾਲ ਦਿੱਤੀ ਸੀ? ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ ਹੈ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ, ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ, ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁਜ਼ਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ, ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ।
ਕੀ ਲੱਗਦਾਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੀ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ, ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ਏਡੀਜੀਪੀ ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ, ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਫਿਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਹੈ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ? ਜੋ ਇਕੱਠ ਦੀ ਕਾਲ ਦਿੱਤੀ ਸੀ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ, ਤੇ ਜਿਹੜਾ ਪੁੱਛੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ
ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿੰਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਇਸ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿੰਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ। ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ, ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁਜ਼ਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ। ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਆ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਪਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ
ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਹੈ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ, ਜੋ ਇਕੱਠ ਦੀ ਕਾਲ ਦਿੱਤੀ ਸੀ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਹਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਹੈ, ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ, ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁਜ਼ਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ, ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ
ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੀ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁਨੇ 'ਚ ਕੀ ਹੋਇਆ ਜੀ? ਕੋਟਦੁਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ, ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ, ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ ਆ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਪਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਹੈ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ? ਜੋ ਇਕੱਠ ਦੀ ਕਾਲ ਦਿੱਤੀ ਸੀ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ, ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ, ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ।
ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਨੇ ਐਡੀ ਗੰਦੀ ਹਰਕਤ, 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ। ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ, ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁਜ਼ਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ, ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ? ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ, ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ ਆ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਪਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਹੈ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ
ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ, ਜੋ ਇਕੱਠ ਦੀ ਕਾਲ ਦਿੱਤੀ ਸੀ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ, ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ, ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ, ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁਜ਼ਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ, ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ
ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੀ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ, ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ, ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ, ਅਸੀਂ ਆਪ ਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਫਿਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਆ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ? ਜੋ ਇਕੱਠ ਦੀ ਕਾਲ ਦਿੱਤੀ ਸੀ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ, ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ, ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ, ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿੰਨੇ
एडी गंदी हरकत, 4 झूठे परचे एक नौजवान मुंडे ते दर्ज करवाए हैगे आ। इस दे रोस च ਅਸੀਂ ਮਜਬੂਰ ਹੈਗੇ ਆ ਇਸ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁੱਝਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ। ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਆ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ ਆ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਪਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਹੈ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ ਜੋ ਇਕੱਠ ਦੀ ਕਾਲ ਦਿੱਤੀ ਸੀ? ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਹਨੇ ਐਡੀ ਗੰਦੀ ਹਰਕਤ, 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ, ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ, ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ, ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁਜ਼ਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ, ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ, ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ, ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ
ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ, ਕਿਉਂਕਿ ਕੱਲ ਏਡੀਜੀਪੀ ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ, ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ, ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ, ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਪਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਆ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ, ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ? ਜੋ ਇਕੱਠ ਦੀ ਕਾਲ ਦਿੱਤੀ ਸੀ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ, ਤੇ ਜਿਹੜਾ ਬੁੱਚੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ, ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਹਨੇ ਐਡੀ ਗੰਦੀ ਹਰਕਤ, 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ
ਕੋਸ਼ਿਸ਼ ਕਰਾਂਗੇ ਜੀ ਤੇ ਭਗਵੰਤ ਸਿੰਘ ਮਾਨ ਨੂੰ ਮਜਬੂਰ ਕਰਾਂਗੇ ਕਿ ਇਹ ਝੂਠੇ ਪਰਚੇ ਵਾਪਸ ਲਿੱਤੇ ਜਾਣ। ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜੇ ਮਾਹੌਲ ਕਿਤੇ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਉਹ ਇਨਸਾਨ ਹੋਊਗਾ ਜਿਨਨੇ 4 ਝੂਠੇ ਪਰਚੇ ਦਵਾਏ ਹੈਗੇ ਆ। ਇਹ ਪੂਰੀ ਦੁਨੀਆ 'ਚ ਖਬਰ ਜਾਊਗੀ ਕਿ ਆਹ ਪੰਜਾਬ ਦਾ ਮਾਹੌਲ ਬਣਿਆ ਕਿਉਂਕਿ ਭਗਵੰਤ ਮਾਨ ਨੇ 4 ਝੂਠੇ ਪਰਚੇ ਦਿੱਤੇ ਹੈ। ਸੰਗਤ ਨੂੰ ਮੈਂ ਅਪੀਲ ਕਰਦਾ ਕਿ ਵੱਧ ਚੜ ਕੇ ਇਕੱਠੇ ਹੋਵੋ। ਅੱਜ ਘਰਾਂ 'ਚ ਬੈਠਣ ਵਾਲਾ ਦਿਨ ਨਹੀਂ ਹੈਗਾ। ਜੇ ਤੁਸੀਂ ਇਹ ਛੋਟੇ ਪਰਚਿਆਂ ਤੋਂ ਜਾਂ ਸਰਕਾਰ ਦੇ ਇਹ ਤਾਨਾਸ਼ਾਹੀ ਤੋਂ ਡਰੋਗੇ ਤੇ ਸਰਕਾਰ ਪਿੱਛੇ ਨਹੀਂ ਹਟੂਗੀ। ਪਰ ਤੁਹਾਨੂੰ ਪਹੁੰਚਣ ਦਿੱਤਾ ਜਾਊਗਾ ਉੱਥੇ ਧੂਰੀ ਦੇ ਵਿੱਚ? ਉੱਥੇ ਵੀ ਕਹਿੰਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਆ। ਬਿਲਕੁਲ ਪਹੁੰਚਣ ਨਹੀਂ ਦਿੱਤਾ ਜਾਊਗਾ। ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਾਂ ਕਿਤੇ ਨਾ ਕਿਤੇ ਪਹੁੰਚ ਕੇ ਕਿਸੇ ਨਾ ਕਿਸੇ ਰੇਲ ਨੂੰ ਰੋਕੀਏ ਕਿਉਂਕਿ ਜੇ ਰੇਲਾਂ ਰੁਕਣਗੀਆਂ ਫਿਰ ਸੈਂਟਰ ਸਰਕਾਰ ਤੋਂ ਇਹਨਾਂ ਦੀ ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾਊਗੀ। ਜੇ ਬੇਇੱਜ਼ਤੀ ਕੀਤੀ ਜਾਊਗੀ ਫਿਰ ਇੱਕ ਕਦਮ ਪਿੱਛੇ ਲੈਣ ਨੂੰ ਮਜਬੂਰ ਹੋਊਗਾ। ਨਹੀਂ ਤਾਂ ਇਸ ਬੰਦੇ 'ਚ ਕੋਈ ਅਕਲ ਨਹੀਂ, ਬੁੱਝਦਿਲ ਬੰਦਾ। ਤੈਨੂੰ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ। ਇਹਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ ਬਗੈਰ ਕਿਸੇ ਸ਼ਰਤ ਦੇ। ਤੇ ਮੈਂ ਸਮਝਦਾ ਜੇ ਏਦਾਂ ਦਾ ਫੈਸਲਾ ਲੈਂਦਾ ਤੇ ਫਿਰ ਸਾਰਿਆਂ ਨੂੰ ਇਹ ਫੈਸਲਾ ਸਵੀਕਾਰ ਹੋਊਗਾ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨ ਕੀ ਕਹਿ ਰਹੇ ਨੇ? ਜਿਹੜਾ ਆਉਣ ਵਾਲਾ ਮਾਹੌਲ ਆ, ਇਲੈਕਸ਼ਨ ਵੀ ਨੇੜੇ ਆ, 2024 ਵੀ ਨੇੜੇ ਆ। ਇਲੈਕਸ਼ਨਾਂ ਬਾਰੇ ਤਾਂ ਮੈਂ ਹਜੇ ਸੋਚਿਆ ਨਹੀਂ ਹੈਗਾ, ਪਰ ਜਿਹੜਾ ਅੱਜ ਦਾ ਮਾਹੌਲ ਹੈ ਉਹਦਾ ਸਾਰਾ ਕੰਟਰੋਲ ਭਗਵੰਤ ਸਿੰਘ ਮਾਨ ਦੇ ਹੱਥ 'ਚ ਹੈ। ਜੇ ਭਗਵੰਤ ਸਿੰਘ ਮਾਨ ਠੀਕ ਸਮਝਦਾ ਹੋਵੇ ਤੇ ਜੇ ਉਹ ਥੋੜੀ ਆਪਦੀ ਅਕਲ ਵਰਤੇ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਸਾਰੇ ਪਰਚੇ ਵਾਪਸ ਲਵੇ ਕਾਨੂੰਨੀ ਤਰੀਕੇ ਨਾਲ ਤੇ ਸਾਰਾ ਪੰਜਾਬ ਦਾ ਮਾਹੌਲ ਦੁਬਾਰਾ ਅਮਨ ਤੇ ਸ਼ਾਂਤੀ 'ਚ ਤਬਦੀਲ ਕਰੇ। ਪਰ ਜੇ ਇਹਨੂੰ ਮਾਹੌਲ ਗਰਮਾਉਣਾ ਹੈਗਾ ਹੀ, ਜੇ ਇਹ ਸੋਚਦਾ ਕਿ ਅਸੀਂ ਸਾਰੇ ਨੌਜਵਾਨ ਪੰਜਾਬ ਦੇ ਖੱਸੀ ਹੋ ਗਏ ਆ ਤੇ ਘਰਾਂ 'ਚ ਬਹਿ ਕੇ ਅਸੀਂ ਇਹਦੀਆਂ ਕਰਤੂਤਾਂ ਦੇਖਾਂਗੇ ਤੇ ਇਹ ਫਿਰ ਇਹਦੀ ਬਹੁਤ ਵੱਡੀ ਇਹ ਮਿਸਕਨਸੈਪਸ਼ਨ ਹੈ। ਇਹਦਾ ਦਿਮਾਗ ਚੱਲ ਨਹੀਂ ਰਿਹਾ, ਇਹਦਾ ਦਿਮਾਗ ਦਾ ਇਲਾਜ ਕਰਾਉਣਾ ਪੈਣਾ। ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ, ਇੱਕ ਪਰਚਾ ਹੋਰ ਦਾ ਸਾਹਮਣਾ ਕਰਨਾ ਪਿਆ ਭਾਨੇ ਸਿੱਧੂ ਨੂੰ। ਜੇਕਰ ਅੱਜ ਇਕੱਠ ਕਰਦੇ ਹੋ ਫੇਰ ਨਾ ਕੋਈ ਪਰਚਾ ਹੋ ਜੇ। ਕੋਟਦੁੰਨੇ 'ਚ ਕੀ ਹੋਇਆ ਜੀ? ਕੋਟਦੁੰਨੇ ਦੇ ਵਿੱਚ ਤੁਸੀਂ ਇਕੱਠ ਕਰਿਆ, ਸੰਗਤ ਨੂੰ ਅਪੀਲ ਕੀਤੀ, ਸੰਗਤ ਵੱਧ ਚੜ ਕੇ ਪਹੁੰਚੀ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਹੋ ਗਿਆ ਉਦੋਂ। ਜੇ ਇੱਕ ਹੋਰ ਪਰਚਾ ਕਰਨਗੇ ਕਿਉਂਕਿ ਕੱਲ ADGP ਇੰਟੈਲੀਜੈਂਸ ਨੇ ਇਹ ਵਾਅਦਾ ਕੀਤਾ ਕਿ ਕੋਈ ਹੋਰ ਪਰਚਾ ਨਹੀਂ ਕਰੂਗਾ, ਪਰ ਜੇ ਕਰੂਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਮਜਬੂਰ ਹੋਵਾਂਗੇ। ਸੋ ਇਹ ਮੈਂ ਬੇਨਤੀ ਕਰਦਾ ਅਫਸਰਸ਼ਾਹੀ ਨੂੰ ਵੀ ਤੇ ਮੈਂ ਇਹ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹੱਥ 'ਚ ਕੰਟਰੋਲ ਹੈ। ਇਹ ਪਰਚੇ ਕਰਨੇ ਤੁਹਾਡੇ ਪਿਓ ਦੀ ਔਲਾਦ ਨਹੀਂ ਹੈਗੀ, ਨਾ ਤੁਹਾਡੇ ਪਿਓ ਦੀ ਜਾਇਦਾਦ ਹੈ। ਇਹ ਜਿਹੜੇ ਪਰਚੇ ਤੁਸੀਂ ਕੱਟੀ ਫਿਰਦੇ ਹੋ ਤੇ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ, ਨਹੀਂ ਤਾਂ ਅਸੀਂ ਇਹ ਸਾਰੇ ਪਰਚਿਆਂ ਦੀ ਰਿਪੋਰਟ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਨੂੰ ਪੇਸ਼ ਕਰਾਂਗੇ। ਮਾਨ ਸਾਹਿਬ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ ਹੁਣ ਜੇਕਰ ਉੱਥੇ ਨਾ ਪਹੁੰਚਣ ਦਿੱਤਾ ਗਿਆ। ਅਸੀਂ ਮਜਬੂਰ ਹੈਗੇ ਆ, ਅਸੀਂ ਆਪਦੇ ਘਰਾਂ 'ਚ ਰਾਤ ਨੂੰ ਸੌਂ ਵੀ ਨਹੀਂ ਸਕਦੇ। ਇਹ ਚਾਹੁੰਦੇ ਕੀ ਹੈਗੇ ਆ? ਅਸੀਂ ਪਿਛਲੇ 5 ਦਿਨਾਂ ਤੋਂ ਅਫਸਰਾਂ ਨੂੰ ਕਹਿ ਰਹੇ ਹਾਂ ਕਿ ਝੂਠੇ ਪਰਚੇ ਵਾਪਸ ਲਓ, ਫਿਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਪਰਚੇ ਵਾਪਸ ਲਵਾਂਗੇ ਤੇ ਸਾਡੀ ਬੇਇੱਜ਼ਤੀ ਹੋਊਗੀ। ਅਸੀਂ ਕਹਿੰਦੇ ਆ ਕਿ ਤੁਹਾਡੀ ਬੇਇੱਜ਼ਤੀ ਨਹੀਂ ਹੋਊਗੀ, ਲੋਕ ਇਸ ਚੀਜ਼ ਦਾ ਚੰਗਾ ਮੰਨਣਗੇ। ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਜ਼ਬਰ ਤੇ ਜ਼ੁਲਮ ਜਿਹੜਾ ਆਪ ਕਰ ਰਹੇ ਸੀਗੇ ਉਹਦੇ ਤੇ ਤੁਸੀਂ ਰੋਕ ਪਾਈ ਹੈ। ਪਰ ਜੇ ਤੁਹਾਡੇ 'ਚ ਐਡੀ ਅਕਲ ਨਹੀਂ ਹੈਗੀ ਆ ਤੇ ਐਡਾ ਹੰਕਾਰ ਹੈ, ਐਡਾ ਤੁਹਾਡਾ ਦਿਮਾਗ ਖਰਾਬ ਹੋਇਆ ਪਿਆ ਹੈ, ਤੁਹਾਡਾ ਦਿਲ ਸੜ ਗਿਆ ਹੈ ਤੇ ਫਿਰ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ ਸਾਨੂੰ, ਸਾਡੇ ਚੈਨਲ ਦੇ ਲਈ ਗੱਲ ਕੀਤੀ ਆ। ਮਿਹਰਬਾਨੀ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੋਬਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਕੀ ਮਾਹੌਲ ਲੱਗ ਰਿਹਾ ਅੱਜ ਦਾ ਜੋ ਇਕੱਠ ਦੀ ਕਾਲ ਦਿੱਤੀ ਸੀ? ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਗਿਆ, ਹਾਊਸ ਦੇ ਵਿੱਚ ਨਜ਼ਰਬੰਦ ਕੀਤਾ ਗਿਆ।
ਇਹ ਜਿਹੜੇ ਭਗਵੰਤ ਜੀ ਹੈਗੇ ਆ ਮੁੱਖ ਮੰਤਰੀ ਪੰਜਾਬ ਜੀ, ਇਹਨੂੰ ਫਿਕਰ ਸਤਾ ਰਿਹਾ ਜੀ, ਤੇ ਘਬਰਾਇਆ ਹੋਇਆ ਪੂਰਾ, ਤੇ ਲੋਕਾਂ ਦੇ ਰੋਸ ਨੂੰ ਦੇਖ ਕੇ, ਲੋਕਾਂ ਦੇ ਹਜੂਮ ਨੂੰ ਦੇਖ ਕੇ, CID ਦੀ ਰਿਪੋਰਟਸ ਨੂੰ ਮੁੱਖ ਨਜ਼ਰ ਰੱਖ ਕੇ ਜਿਹੜੇ ਅਫਸਰ ਇਹਨਾਂ ਨੂੰ ਦੱਸਦੇ ਆ ਕਿ 500 ਬੰਦਾ 1500 ਬੰਦਾ ਇਕੱਠਾ ਹੋਊਗਾ, ਉਹ ਸਾਰੇ ਅਫਸਰ ਗਲਤ ਸਾਬਤ ਹੋ ਗਏ ਆ। ਇੰਟੈਲੀਜੈਂਸ ਦੀ ਰਿਪੋਰਟਸ ਫੇਲ ਹੋ ਗਈਆਂ ਜੀ। ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਸ ਨੇ ਸਿਆਸੀ ਪੱਧਰ ਤੇ ਸਿਆਸੀ ਫੈਸਲਾ ਲੈ ਕੇ 4 ਝੂਠੇ ਮੁਕੱਦਮੇ ਭਾਨੇ ਸਿੱਧੂ ਤੇ ਦਰਜ ਕਰਵਾਏ ਹੈਗੇ ਆ। ਜਿਹੜੀ ਪੁਲਿਸ ਹੈ ਪੰਜਾਬ ਦੀ, ਜਿਹੜੀ ਅਫਸਰਸ਼ਾਹੀ ਹੈ, ਉਹ ਸਰਕਾਰ ਦੇ ਆਈਜ਼ ਐਂਡ ਈਅਰਸ ਮੰਨੀਆਂ ਜਾਂਦੀਆਂ, ਅੱਖਾਂ ਤੇ ਕੰਨ ਮੰਨੇ ਜਾਂਦੇ ਆ, ਤੇ ਪੁਲਿਸ ਦੀ ਜੁਰਿਸਡਿਕਸ਼ਨ ਨਹੀਂ ਹੈਗੀ, ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਦੇ ਸਿਆਸੀ ਫੈਸਲੇ ਦੇ ਉਲਟ ਜਾ ਕੇ ਕੰਮ ਕਰੇ। ਪੁਲਿਸ ਤੇ ਅਫਸਰ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪਰ ਭਗਵੰਤ ਸਿੰਘ ਮਾਨ ਜਿਹੜਾ ਕਾਨੂੰਨ ਬਾਰੇ ਜਾਣੂ ਬਿਲਕੁਲ ਵੀ ਨਹੀਂ ਹੈਗਾ ਤੇ ਜਿਹੜਾ ਪੁੱਛੜ ਪੰਨੇ ਤੇ ਉਤਰਿਆ ਪਿਆ ਹੈ, ਜ਼ਬਰ ਤੇ ਜ਼ੁਲਮ ਦੀ ਇਹਨੇ ਲੜੀ ਲਾਈ ਹੋਈ ਹੈ ਨੌਜਵਾਨਾਂ ਤੇ ਇਸ ਬੰਦੇ ਤੋਂ ਹੁਣ ਮਾਹੌਲ ਨਹੀਂ ਸੰਭਿਆ ਜਾ ਰਿਹਾ ਤੇ ਸਾਰਾ ਇਹਦੀ ਕੀਤੀ ਕਰਾਈ ਇਹਨੇ ਪੰਜਾਬ ਦੀ ਪੁਲਿਸ ਤੇ ਸੁੱਟਤਾ। ਸੋ ਸਾਡੀ ਪੁਲਿਸ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਲਕੁਲ ਵੀ ਸਾਡਾ ਕੋਈ ਰੋਸ ਨਹੀਂ ਹੈਗਾ। ਸਾਡਾ ਰੋਸ ਇਸ ਸਿਆਸੀ ਬੁਜ਼ਦਿਲ ਇਨਸਾਨ ਨਾਲ ਹੈਗਾ ਜਿਹਦਾ ਸੜਿਆ ਹੋਇਆ ਦਿਲ ਹੈ, ਐਡਾ ਛੋਟਾ ਦਿਲ ਹੈ, ਐਡਾ ਕਮਜ਼ੋਰ ਇਨਸਾਨ ਹੈ ਇਹ, ਜਿਹਨੇ ਐਡੀ ਗੰਦੀ ਹਰਕਤ 4 ਝੂਠੇ ਪਰਚੇ ਇੱਕ ਨੌਜਵਾਨ ਮੁੰਡੇ ਤੇ ਦਰਜ ਕਰਵਾਏ ਹੈਗੇ ਆ। ਇਸ ਦੇ ਰੋਸ 'ਚ ਅਸੀਂ ਮਜਬੂਰ ਹੈਗੇ ਆ ਅੱਜ ਧਰਨਾ ਦੇਣ ਨੂੰ। ਸਾਰੇ ਪੰਜਾਬ 'ਚ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਵਿੱਚ ਰਹਿ ਕੇ ਅਸੀਂ ਸਾਰੀਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ।